ਰੋਕੋ ਅੰਦੋਲਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਨਿਖੇਧੀ। ਸਿੱਖ ਮਸਲਿਆਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ। ਭਾਰਤ ਵਿੱਚ ਹਿੰਸਾ ਦਾ ਸ਼ਿਕਾਰ ਹੋਈ ਸਪੈਨਿਸ਼ ਔਰਤ। ਸਰਦਾਰ ਸਿਮਰਨਜੀਤ ਸਿੰਘ ਮਾਨ MP ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ, ਮੈਂਬਰਾਂ, ਜ਼ਿਲ੍ਹਾ ਪ੍ਰਧਾਨਾਂ ਆਦਿ ਨੂੰ ਵੱਡੀ ਗਿਣਤੀ ਵਿੱਚ ਉਹਨਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰਨ ਅਤੇ ਬਾਹਰੋਂ ਗ੍ਰਿਫਤਾਰੀਆਂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਮੈਨੂੰ ਸੰਗਰੂਰ ਦੀ ਪੁਲਿਸ ਨੇ ਮੇਰੇ ਸੰਗਰੂਰ ਦੇ ਗ੍ਰਹਿ ਵਿਖੇ ਹੀ ਨਜ਼ਰਬੰਦ ਕਰ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ, ਫਤਿਹਗੜ੍ਹ ਸਾਹਿਬ, ਮਾਨਸਾ, ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਲੁਧਿਆਣਾ, ਬਰਨਾਲਾ, ਸੰਗਰੂਰ ਆਦਿ ਸਭ ਜ਼ਿਲ੍ਹਿਆਂ ਵਿੱਚ ਪੁਲਿਸ ਵੱਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਨੂੰ ਗੈਰ ਜਮਹੂਰੀਅਤ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਕਿਸਾਨਾਂ, ਖੇਤ ਮਜ਼ਦੂਰਾਂ ਵੱਲੋਂ ਸਾਂਝੇ ਤੌਰ ਤੇ ਮਿਹਨਤ ਮੁਸ਼ੱਕਤ ਨਾਲ ਪੈਦਾ ਕੀਤੀਆਂ ਜਾਣ ਵਾਲੀਆਂ ਫਸਲਾਂ ਦੀ MSP ਨਹੀਂ ਦਿੱਤੀ ਜਾ ਰਹੀ, ਨਾ ਹੀ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾ ਰਹੀ ਹੈ। ਕਰਜ਼ਿਆਂ ਦੀ ਬਦੌਲਤ ਹੋ ਰਹੀਆਂ ਕਿਸਾਨੀ ਖੁਦਕੁਸ਼ੀਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਅਮਲ ਨਾ ਕਰਕੇ ਕਿਸਾਨ ਤੇ ਖੇਤ ਮਜ਼ਦੂਰ ਨਾਲ ਵੱਡੀ ਬੇਇਨਸਾਫੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਜਦੋਂ ਕਿਸਾਨ ਤੇ ਖੇਤ ਮਜ਼ਦੂਰ ਆਪਣੀਆਂ ਕਾਨੂੰਨੀ ਹੱਕੀ ਮੰਗਾਂ ਲਈ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਸੰਘਰਸ਼ ਵਿੱਢਦੇ ਹਨ ਤਾਂ ਉਹਨਾਂ ਦੇ ਵਿਧਾਨਕ ਹੱਕਾਂ ਨੂੰ ਕੁਚਲ ਕੇ ਉਹਨਾਂ ਉੱਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਜਾਂਦਾ ਹੈ, ਜੋ ਕਿ ਅਣਮਨੁੱਖੀ ਅਤੇ ਗੈਰ ਇਨਸਾਨੀਅਤ ਕਾਰਵਾਈਆਂ ਹਨ, ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਇਸ ਗੱਲ ਦੀ ਵੀ ਜ਼ੋਰਦਾਰ ਮੰਗ ਕੀਤੀ ਕਿ ਗੜੇਮਾਰੀ ਕਾਰਨ ਜੋ ਪੰਜਾਬ, ਹਰਿਆਣਾ ਆਦਿ ਸੂਬਿਆਂ ਦੇ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ, ਉਹਨਾਂ ਦੀ ਤੁਰੰਤ ਗਿਰਦਾਵਰੀਆਂ ਕਰਵਾ ਕੇ ਸਰਕਾਰ ਮੁਆਵਜ਼ਾ ਦੇਣ ਦਾ ਐਲਾਨ ਕਰੇ। ਜੋ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਸੰਘਰਸ਼ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਗਈ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੇ ਇਸ ਸੰਘਰਸ਼ ਵਿੱਚ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਮਦਦ ਕਰਨ ਅਤੇ ਇਸ ਕਿਸਾਨ ਸੰਘਰਸ਼ ਨੂੰ ਮੰਜ਼ਿਲ ਤੇ ਪਹੁੰਚਾਉਣ ਵਿੱਚ ਆਪਣੀ ਜ਼ਿੰਮੇਵਾਰੀ ਪੂਰਨ ਕਰੇਗਾ ਤੇ ਹਰ ਤਰ੍ਹਾਂ ਮਦਦ ਕਰਦਾ ਰਹੇਗਾ। ਉੱਥੇ ਮੈਨੂੰ ਸਿਮਰਨਜੀਤ ਸਿੰਘ ਮਾਨ ਨੂੰ ਬੋਲਣ ਹੀ ਨਹੀਂ ਦਿੰਦੇ। ਉੱਥੋਂ ਦਾ ਸਪੀਕਰ ਬਿਰਲਾ ਸਾਹਿਬ ਉਹ ਕਹਿੰਦਾ ਨਹੀਂ, ਉਹ ਤਾਂ ਦੇਖਦਾ ਹੀ ਸਰਕਾਰ ਵਾਲੇ ਪਾਸੇ, ਸਾਡੇ ਵੱਲ ਤਾਂ ਦੇਖਦਾ ਹੀ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇਹ ਕੋਈ ਪ੍ਰੋਜੈਕਟ ਨਹੀਂ ਸਾਡੇ ਪੰਜਾਬ ਦੇ ਵਿੱਚ ਲਾਇਆ, ਸਾਡੇ ਹੈਡਵਰਕ ਸਾਨੂੰ ਨਹੀਂ ਦਿੰਦੇ। ਸਾਡੇ ਪੰਜਾਬੀ ਇਲਾਕੇ ਜਿਹੜੇ ਹਿਮਾਚਲ 'ਚ ਹੈ, ਚੰਡੀਗੜ੍ਹ ਹੈ, ਰਾਜਸਥਾਨ 'ਚ ਹੈ, ਹਰਿਆਣਾ 'ਚ ਹੈ, ਉਹਦੀ ਗੱਲ ਨਹੀਂ ਕਰਦੇ ਹੈਗੇ। ਪਾਣੀ ਸਾਡੇ ਲਈ ਜਾਂਦੇ ਹੈ ਰਿਪੇਰੀਅਨ ਲਾਅ ਦੇ ਖਿਲਾਫ, ਕੌਨਸਟੀਟਿਊਸ਼ਨ ਦੇ ਖਿਲਾਫ। ਤਾਂ ਮੇਰਾ ਮਤਲਬ ਹੈ ਕਿਹੜੇ ਪਾਸੇ ਅਸੀਂ ਜਾਈਏ? ਇਹ ਡਿਬਰੂਗੜ੍ਹ ਇਹ ਜੇਲ੍ਹ ਉੱਥੇ ਨਹੀਂ ਜਾਣ ਦਿੰਦੇ। ਮੈਂ ਤੁਹਾਨੂੰ ਸਾਰੇ ਤੋਂ ਦੱਸ ਦਿੰਦਾ, ਮੈਨੂੰ ਤਾਂ ਪਾਰਲੀਮੈਂਟ 'ਚ ਨਹੀਂ ਬੋਲਣ ਦਿੰਦੇ ਜੀ। ਇੱਥੇ ਤਾਂ ਹਾਊਸ ਅਰੈਸਟ ਤਾਂ ਬਹੁਤ ਸਿੰਪਲ ਹੈ, ਮੈਨੂੰ ਤਾਂ ਪਾਰਲੀਮੈਂਟ 'ਚ ਨਹੀਂ ਬੋਲਣ ਦਿੰਦੇ। ਇਹ ਉੱਥੇ ਅੜ ਜਾਂਦੇ ਆ ਕਿ ਤੈਨੂੰ ਟਾਈਮ ਹੀ ਨਹੀਂ ਦੇਣਾ, ਕਿਉਂ ਕਰਕੇ ਤੂੰ ਸਿੱਖਾਂ ਦੀ ਗੱਲ ਕਰੇਗਾ। ਜਿਹੜੇ ਸਿੱਖ ਬਾਹਰ ਮਾਰੇ ਆ ਮੁਲਕਾਂ ਦੇ ਵਿੱਚ, ਕੈਨੇਡਾ, UK ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ, ਉਹਨਾਂ ਦੀ ਗੱਲ ਕਰੇਗਾ ਕਿ ਸਾਡੀ ਬੇਇੱਜ਼ਤੀ ਹੋਊਗੀ। ਬੇਇੱਜ਼ਤੀ ਕਾਹਦੀ ਹੋਊਗੀ? ਲੋਕਾਂ ਨੂੰ ਪਤਾ ਲੱਗੂਗਾ ਕਿ ਇੱਥੋਂ ਦਾ MP ਇਹ ਗੱਲ ਕਰ ਰਿਹਾ ਹੈ। ਮੇਰੇ ਸੰਗਰੂਰ ਦੇ ਵਿੱਚ ਇੱਥੇ ਕਤਲ ਕਰਤਾ ਉਹਦਾ, ਇਹ ਕਾਲੇ ਦਾ, ਇੱਥੇ ਧਨੌਲੇ। ਫਿਰ ਉਹ ਜਿਹੜਾ ਸਿੱਧੂ ਸੀਗਾ ਉਹਨੂੰ ਨਜਾਇਜ਼ ਫੜ ਕੇ ਇਹ ਕਿੰਨੇ ਦਿਨ ਉਹਦੇ ਮੁਕੱਦਮੇ ਬਣਾਤੇ। ਇੱਥੇ ਲਾਅ ਐਂਡ ਆਰਡਰ ਪ੍ਰੋਬਲਮ ਬਣਾਤਾ। ਸਾਡੇ ਦੁਕਾਨਦਾਰ ਡਰ ਗਏ ਕਿ ਇੱਥੇ ਤਾਂ ਲੋਕੀ ਫੇਰ ਇਹ ਸਟਰੀਟਸ ਦੇ ਉੱਤੇ ਆ ਗਏ ਹੈ। ਮੇਰਾ ਮਤਲਬ ਹੈ ਕਿ ਸਾਡੇ ਜਿਹੜੇ ਇਹ ਲਾਲੇ ਬਣ ਗਏ ਹੈ, ਸ਼ਹਿਰੀ ਹੈ, ਉਹਨਾਂ ਨੂੰ ਡਰਾਉਣ ਦਾ ਕੀ ਮਤਲਬ? ਉਹ ਜਿਹੜਾ ਭਾਣਾ ਸਿੱਧੂ ਹੈ, ਇਹ ਭਾਣਾ ਸਿੱਧੂ ਸੀਗਾ, ਉਹਦੇ ਉੱਤੇ ਕੋਟ ਦੁਨੇ ਦਾ ਉਹਦੇ ਉੱਤੇ ਝੂਠੇ ਕੇਸ ਕਰਤੇ, ਫਿਰ ਉਹ ਵਾਪਸ ਲੈ ਲਏ। ਸਾਨੂੰ ਕੀ ਸਮਝਦੇ? ਅਸੀਂ ਕ੍ਰਿਮੀਨਲਸ ਹੈ? ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਕਦੇ ਉਹ ਉੱਥੋਂ ਦੇ ਅਸਾਮ ਦੇ ਬੰਦਿਆਂ ਨਾਲ ਗੱਲ ਕਰ ਲੈਂਦੇ ਆ, ਕਦੇ ਇੱਧਰਲੇ ਬੰਦਿਆਂ ਨਾਲ ਗੱਲ ਕਰ ਦਿੰਦੇ ਆ। ਸਾਨੂੰ ਤਾਂ ਟਿੱਚ ਕਰਕੇ ਸਮਝਦੇ ਆ ਜੀ। ਸਾਰਿਆਂ ਨਾਲ ਗੱਲਬਾਤ ਕਰੋ ਜੀ, ਸਾਰਿਆਂ ਨੂੰ ਲੈ ਕੇ ਆਓ ਅੰਦਰ, ਪਰ ਉਹਨਾਂ ਨੂੰ ਸਜ਼ਾ ਵੀ ਤਾਂ ਹੋਊਗੀ। ਉਹਨਾਂ ਨੂੰ ਭਾਈ ਸਾਹਿਬ ਸਜ਼ਾ ਵੀ ਤਾਂ ਹੋਊਗੀ ਨਾ, ਪਰ ਉਹਨਾਂ ਨੂੰ ਫਿਰ ਸੁਸਾਇਟੀ ਦੇ ਵਿੱਚ ਆਪਾਂ ਇੰਟਰੋਡਿਊਸ ਕਰਾਂਗੇ। ਇਹ ਤਾਂ ਨਹੀਂ ਹੈ ਕਿ ਤੁਸੀਂ ਰਿਪੋਰਟਰ ਹੋ, ਤੁਹਾਨੂੰ ਪਤਾ ਹੀ ਨਹੀਂ, ਤੁਹਾਨੂੰ ਆ ਕੇ ਗੋਲੀ ਕੋਈ ਮਾਰ ਦੇਵੇ। ਐਂ ਤਾਂ ਨਹੀਂ ਨਾ ਹੋਣਾ ਚਾਹੀਦਾ ਸਮਾਜ ਦੇ ਵਿੱਚ। ਸਮਾਜ ਦੇ ਵਿੱਚ ਤਾਂ ਗੋਲੀ ਤਾਂ ਵੱਜਣੀ ਚਾਹੀਦੀ ਹੈ ਜੇ ਕਿਸੇ ਨੂੰ ਸ਼ਿਕਾਇਤ ਹੋਵੇ ਜਾਂ ਕਿਸੇ ਨੂੰ ਦਬਕਾ ਆਵੇ ਜਾਂ ਕੁਛ ਆਵੇ। ਚੁੱਪ ਕਰਕੇ ਕੋਈ ਮਾਰ ਜਾਂਦਾ। ਇਹੋ ਜਿਹਾ ਇਹ ਪੰਜਾਬ ਥੋੜ੍ਹੀ ਆਪਾਂ ਚਾਹੁੰਦੇ। ਹਰਿਆਣੇ ਦੇ ਵਿੱਚ ਦੇਖ ਲਓ ਕਿੰਨੇ ਕਤਲ ਹੋ ਗਏ। ਉਹ ਰਾਥੀ ਦਾ ਕਤਲ ਹੋ ਗਿਆ ਜਿਹੜਾ ਇਹ ਲੀਡਰ ਸੀਗਾ। ਫਿਰ ਅੱਜ ਫਿਰ ਇੱਕ ਸਰਪੰਚ ਨੂੰ ਮਾਰਤਾ, ਇੱਕ ਗੁੜਗਾਉਂ ਦੇ ਵਿੱਚ ਬੰਦਾ ਮਾਰਤਾ ਹੈ। ਮੇਰਾ ਮਤਲਬ ਤੁਸੀਂ ਇਹੋ ਜਿਹਾ ਰਾਜ ਚਾਹੁੰਦੇ ਹੋ ਜਿੱਥੇ ਇਹ ਬੰਦੇ ਛੁਪੇ ਹੋਏ ਜਾ ਕੇ ਲੋਕਾਂ ਨੂੰ ਮਾਰ ਦੇਣ? ਉਹਨਾਂ ਨੂੰ ਅੰਦਰ ਆਪਾਂ ਸੁਸਾਇਟੀ ਦੇ ਵਿੱਚ ਲੈ ਕੇ ਆਈਏ, ਉਹਨਾਂ ਨੂੰ ਜਿਹੜੀ ਇਹ ਪਨਿਸ਼ਮੈਂਟ ਮਿਲਦੀ ਹੈ ਉਹ ਤਾਂ ਮਿਲੂਗੀ, ਪਰ ਫਿਰ ਬੇਲ ਜਿਹੜਾ ਇਹ ਸਾਧ ਹੈ ਸਰਸੇ ਵਾਲਾ,
ਉਹਨੇ ਇੰਨੇ ਮਾੜੇ ਕੰਮ ਕੀਤੇ, ਸਿੱਖਾਂ ਨੂੰ ਕਤਲ ਕੀਤਾ, ਸਿੱਖਾਂ ਦੇ ਖਿਲਾਫ ਬੋਲਦਾ ਹੈ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹਨੂੰ ਇਹ ਬੇਲ ਦੇ ਉੱਤੇ ਛੱਡੀ ਜਾਂਦੇ ਆ ਜੀ। ਇਹ ਕੀ ਗੱਲ ਹੈ ਜੀ? ਮੇਰਾ ਮਤਲਬ ਕਿਤੇ ਨਾ ਕਿਤੇ ਤੁਸੀਂ ਕਦੇ ਵੀ, ਤੁਸੀਂ ਸਾਰੇ ਇੰਡੀਪੈਂਡੈਂਟ ਸ਼ਾਇਦ ਹੈਗੇ ਹੋ ਨਿਊਜ਼ਮੈਨ, ਕਦੇ ਵੀ ਸਿੱਖ ਕੌਮ ਦੀ ਗੱਲ ਕਿਤੇ ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਹੋਈ ਹੈ? ਹੁਣ ਅੱਜ ਦੇਖਦੇ ਹਾਂ ਜੀ ਕੀ ਰਿਸਪੌਂਸ ਹੈ ਇਹ ਰੇਲਵੇ ਦਾ। ਤੇ ਅਸੀਂ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ, ਜਦੋਂ ਜ਼ਿਆਦਾ ਉਹਨਾਂ ਤਾਂ ਪੂਰੀ ਸਪੋਰਟ ਦਿੱਤੀ ਹੋਈ ਹੈ, ਤਦੇ ਅਸੀਂ ਆਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਉੱਚ ਪੱਧਰੀ ਵਫਦ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਪੁਲਿਸ ਵੱਲੋਂ ਗੋਲੀਬਾਰੀ ਕਾਰਨ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਵੱਲੋਂ ਭੁੱਖ ਹੜਤਾਲ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਉਠਾਏ ਗਏ। ਵਫਦ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਅਤੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸਰਦਾਰ ਗੁਰਬਖਸ਼ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਹਾਜ਼ਰ ਸਨ। ਵਫਦ ਵੱਲੋਂ ਰਾਜਪਾਲ ਪੰਜਾਬ ਨੂੰ 3 ਵੱਖ-ਵੱਖ ਮੰਗ ਪੱਤਰ ਸੌਂਪੇ ਗਏ ਅਤੇ ਮਾਮਲਿਆਂ ਸੰਬੰਧੀ ਕਾਰਵਾਈ ਕਰਨ ਲਈ ਆਖਿਆ ਗਿਆ। ਸੁਲਤਾਨਪੁਰ ਲੋਧੀ ਦੀ ਘਟਨਾ ਸੰਬੰਧਿਤ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਵਿਖੇ ਮਰਿਆਦਾ ਦਾ ਵੱਡਾ ਉਲੰਘਣ ਕਰਦਿਆਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੁਲਾਕਾਤ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਦੀ ਚੁੱਪੀ ਇਹ ਸਿੱਧ ਕਰਦੀ ਹੈ ਕਿ ਗੁਰੂ ਘਰ ਉੱਤੇ ਪੁਲਿਸ ਹਮਲਾ ਮਿੱਥ ਕੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਕਾਂਗਰਸ ਦੀ ਸਰਕਾਰ ਨੇ ਗੁਰਧਾਮਾਂ ਉੱਤੇ ਹਮਲਾ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਤਾਰ-ਤਾਰ ਕੀਤਾ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸੇ ਰਾਹ ਉੱਤੇ ਤੁਰੀ ਹੋਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਗਈ ਹੈ ਕਿ ਉਹ ਸੂਬੇ ਦੇ ਸੰਵਿਧਾਨਕ ਮੁਖੀ ਹੋਣ ਦੇ ਨਾਤੇ ਇਸ ਮਾਮਲੇ ਵਿੱਚ ਦਖਲ ਦੇ ਕੇ ਸੂਬਾ ਸਰਕਾਰ ਪਾਸੋਂ ਜਵਾਬ ਤਲਬੀ ਕਰਨ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਮਾਨਯੋਗ ਰਾਜਪਾਲ ਨੂੰ ਇਸ ਮਾਮਲੇ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਵੀ ਸੌਂਪੀ ਗਈ ਹੈ ਅਤੇ ਇਸ ਦੇ ਆਧਾਰ ਉੱਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਰਾਜਪਾਲ ਪੰਜਾਬ ਇਸ ਸੰਜੀਦਾ ਮਾਮਲੇ ਉੱਤੇ ਕਾਰਵਾਈ ਕਰਨਗੇ। ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਮਾਮਲੇ ਸੰਬੰਧੀ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਜੇਲ੍ਹ ਅੰਦਰ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਨਾਲ-ਨਾਲ ਉਹਨਾਂ ਦੀ ਨਿੱਜਤਾ ਦਾ ਵੀ ਉਲੰਘਣ ਕੀਤਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਸਿੱਖ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਪਿਛਲੇ ਕਰੀਬ 10 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਹੋਈ ਹੈ, ਜਿਸ ਕਾਰਨ ਕੁਝ ਨੌਜਵਾਨਾਂ ਅਤੇ ਪਰਿਵਾਰਕ ਮੈਂਬਰਾਂ ਦੀ ਸਿਹਤ ਵਿਗੜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖ ਨੌਜਵਾਨਾਂ ਦੇ ਮਾਮਲੇ ਵਿਚਾਰਨ ਅਤੇ ਹੱਲ ਕਰਨ ਵਿੱਚ ਬਿਲਕੁਲ ਅਸਫਲ ਰਹੀ ਹੈ। ਪੰਜਾਬ ਦੇ ਰਾਜਪਾਲ ਪਾਸੋਂ ਮੰਗ ਕੀਤੀ ਗਈ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਇਹ ਮੁੱਦਾ ਤੁਰੰਤ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲ ਉਠਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤੁਰੰਤ ਤਬਦੀਲ ਕਰੇ। ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਸੰਬੰਧੀ ਮਾਣਯੋਗ ਰਾਜਪਾਲ ਪਾਸੋਂ ਮੰਗ ਕੀਤੀ ਗਈ ਕਿ ਉਹ ਕੇਂਦਰ ਸਰਕਾਰ ਵੱਲੋਂ 2019 ਵਿੱਚ ਕੀਤੀ ਨੋਟੀਫਿਕੇਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਅਨੁਸਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਤੋਂ ਉਮਰ ਕੈਦ ਸਜ਼ਾ ਤਬਦੀਲੀ, ਭਾਈ ਗੁਰਦੀਪ ਸਿੰਘ ਖੇੜਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਹਾਲੇ ਵੀ ਹੱਲ ਹੋਣ ਵਾਲੇ ਹਨ। ਰਾਜਪਾਲ ਪੰਜਾਬ ਨਾਲ ਮੁਲਾਕਾਤ ਬਾਰੇ ਐਡਵੋਕੇਟ ਧਾਮੀ ਨੇ ਕਿਹਾ ਕਿ ਉਹਨਾਂ ਨੇ ਸੁਲਤਾਨਪੁਰ ਲੋਧੀ ਘਟਨਾ ਦੇ ਸਬੰਧ ਵਿੱਚ ਨਿਆਇਕ ਜਾਂਚ ਦੀ ਗੱਲ ਆਖੀ ਹੈ ਅਤੇ ਬਾਕੀ ਮਾਮਲਿਆਂ ਨੂੰ ਵੀ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹਮਲਾ ਕੀਤਾ ਗਿਆ। ਉਹ ਤੋਂ ਬਾਅਦ 1984 ਤੇ 1964 ਵਿੱਚ ਪੌਂਟਾ ਸਾਹਿਬ ਦਾ ਸਾਕਾ ਵਰਤਿਆ। ਇਹ ਮੈਂ ਤੁਹਾਨੂੰ ਤਾਂ ਦੁਹਰਾ ਰਿਹਾ ਕਿ ਗੁਰੂ ਘਰਾਂ ਦੇ ਵਿੱਚ ਬਿਫੋਰ ਪਾਰਟੀਸ਼ਨ ਤਾਂ ਇਦਾਂ ਦੇ ਵਰਤਾਰੇ ਹੁੰਦੇ ਰਹੇ, ਪਰ ਆਫਟਰ ਪਾਰਟੀਸ਼ਨ ਇਹ ਵਰਤਾਰੇ ਜਿਹੜੇ ਇਹ ਨਿਰੰਤਰ ਜਾਰੀ ਰਹੇ। ਅੱਜ ਆਪਾਂ ਜਿਸ ਕਾਰਜ ਲਈ ਇੱਥੇ ਆਏ ਸੀ ਉਹ ਕਾਰਜ ਸੀ ਪਿਛਲੇ ਨਵੰਬਰ ਦੇ ਵਿੱਚ ਸੁਲਤਾਨਪੁਰ ਲੋਧੀ ਅਕਾਲੀ ਬੁੰਗਾ ਉਸ ਸਥਾਨ ਤੇ ਅੰਮ੍ਰਿਤ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੀ ਤੋਂ 2 ਦਿਨ ਪਹਿਲਾਂ ਉੱਥੇ ਫਾਇਰਿੰਗ ਹੋਈ ਪੁਲਿਸ ਵੱਲੋਂ ਐਂਟਰ ਹੋ ਕੇ, ਔਰ ਉਸ ਫਾਇਰਿੰਗ ਦੇ ਵਿੱਚ ਜਿੱਥੇ ਮਰਿਆਦਾ ਦਾ ਉਲੰਘਣ ਹੋਇਆ, ਜਿੱਥੇ ਅਖੰਡ ਪਾਠ ਸਾਹਿਬ ਖੰਡਿਤ ਹੋਏ, ਉਹਦੇ ਵਿੱਚ ਸਾਨੂੰ 3 ਸਵਾਲ ਤੁਹਾਨੂੰ ਪਹਿਲਾਂ ਵੀ ਦੱਸੇ ਸੀ ਤੇ ਅਸੀਂ ਉਹ 3 ਸਵਾਲ ਲੈ ਕੇ ਤੁਰੇ ਸੀ ਕਿ ਪੁਲਿਸ ਕਿਹਦੇ ਕਹਿਣ ਦੇ ਅੰਦਰ ਐਂਟਰ ਹੋਈ ਤੇ ਪੁਲਿਸ ਨੇ ਮਰਿਆਦਾ ਦਾ ਉਲੰਘਣ ਕੀਤਾ ਤੇ ਅੰਦਰ ਗੋਲੀ ਕਿਹਦੇ ਕਹਿਣ ਤੇ ਚੱਲੀ। ਔਰ ਉਹਦੇ ਵਿੱਚ ਮੈਂ ਤੁਹਾਨੂੰ ਐਡ ਕਰ ਦਿਆਂ, ਉਹਦੇ ਵਿੱਚ 5-4 ਜ਼ਿਲ੍ਹਿਆਂ ਦੀ ਪੁਲਿਸ ਸੀ। ਇੱਕ ਸਡਨ ਪ੍ਰੋਵੋਕੇਸ਼ਨ ਹੁੰਦੀ, ਉਹ ਸਡਨ ਪ੍ਰੋਵੋਕੇਸ਼ਨ ਨਹੀਂ ਸੀ,
ਉਹ ਵੈਲ ਪਲੈਨਡ ਇੱਕ ਕਨਸਪੀਰੇਸੀ ਸੀਗੀ ਔਰ ਉਹਦੇ ਤਹਿਤ ਉੱਥੇ ਲਗਭਗ ਇਹ ਸਾਡੇ ਗੁਰਬਖਸ਼ ਸਿੰਘ ਖਾਲਸਾ ਹੀ ਨਹੀਂ ਉਹ ਸਾਰੀ ਤਫਤੀਸ਼ ਕੀਤੀ ਆ 1000 ਰਾਉਂਡ ਉੱਥੇ ਗੋਲੀਆਂ ਦਾ ਅੰਦਰ ਚੱਲਿਆ। ਇਹਦੇ ਸਬੰਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਰਹੇ ਹਾਂ ਕਿ ਜਿਹੜਾ ਵੀ ਦੋਸ਼ੀ ਆ, ਕਿਉਂਕਿ ਮੁੱਖ ਤੌਰ ਦੇ ਉੱਤੇ ਇਹ ਕਿਸੇ ਦੇ ਕਹਿਣ ਤੇ ਗੋਲੀ ਚੱਲਦੀ ਆ ਜਾਂ ਤਾਂ ਕੋਈ ਉੱਥੇ ਐਗਜ਼ੈਕਟਿਵ ਮੈਜਿਸਟਰੇਟ ਹੋਵੇ ਉਹ ਆਰਡਰ ਕਰੇ, ਤੇ ਸਾਡੀ ਇਨਕੁਆਇਰੀ ਕਰਨ ਵਾਲਿਆਂ ਨੇ ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਕੁਐਰੀਆਂ ਪਾਈਆਂ ਪਰ ਉਹ ਇਹ ਜਵਾਬ ਦੇਣ ਤੋਂ ਮੁਨਕਰ ਹੋ ਗਏ। ਅਲਟੀਮੇਟਲੀ ਕਿਉਂਕਿ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਕੋਲ ਹੋਮ ਮਿਨਿਸਟਰੀ ਵੀ ਆ, ਅਸੀਂ ਉਹਨਾਂ ਨੂੰ ਇਹ ਕੁਐਰੀ ਪਾਈ ਸੀ ਕਿ ਤੁਸੀਂ ਸਿੱਧੇ ਤੌਰ ਤੇ ਦੋਸ਼ੀ ਆ, ਕਿਉਂਕਿ ਲਾ ਐਂਡ ਆਰਡਰ ਦੀ ਕੋਈ ਵੀ ਸਿਚੁਏਸ਼ਨ ਪੰਜਾਬ ਵਿੱਚ ਹੋਵੇ ਤੇ ਪੁਰਾਣਾ ਵਰਤਾਰਾ ਵੀ ਐਵੇਂ ਰਿਹਾ ਕਿ ਉਹਦੇ ਵਿੱਚ ਫਿਰ ਹੋਮ ਮਿਨਿਸਟਰ ਨੇ ਜਵਾਬ ਦੇਣਾ ਹੁੰਦਾ। ਪਰ ਅੱਜ ਤੱਕ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਗੂੰਗੀ ਬੋਲੀ ਬਣ ਕੇ ਬੈਠੀ ਆ। ਸੋ ਅਸੀਂ ਮੰਗ ਕਰਦੇ ਰਹੇ ਪਰ ਕੁਝ ਨਹੀਂ ਹੋਇਆ। ਅੱਜ ਆਨਰੇਬਲ ਗਵਰਨਰ ਆਫ ਪੰਜਾਬ ਨੂੰ ਅਸੀਂ ਮੈਮੋਰੈਂਡਮ ਦੇ ਕੇ ਆਏ ਆ, ਇੱਕ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਆ ਕਿ ਇਹਦੀ ਪਾਰਸ਼ਲ ਇਨਕੁਆਇਰੀ ਹੋਵੇ। ਪਾਰਸ਼ਲ ਇਨਕੁਆਇਰੀ ਸਿੱਧੇ ਤੌਰ ਤੇ ਹੋਮ ਮਿਨਿਸਟਰ ਦੇ ਤੌਰ ਦੇ ਉੱਤੇ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਆ, ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ, ਕੁਝ ਅਸੀਂ ਬੈਠ ਕੇ ਡਿਸਕਸ ਵੀ ਕੀਤਾ, ਕਿਉਂਕਿ ਇੱਕ ਵਰਸ਼ਨ ਉੱਥੇ ਆਲਰੇਡੀ ਦਰਜ ਹੋਇਆ ਆ ਜਿਹਦੀ FIR ਹੋਈ ਆ, ਉਹਦਾ ਇੱਕ ਕ੍ਰਾਸ ਵਰਸ਼ਨ ਆਉਣਾ ਸੀ। ਇਹ ਕ੍ਰਾਸ ਵਰਸ਼ਨ ਦੇ ਵਿੱਚ ਇਹਨਾਂ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ। ਸੋ ਅਸੀਂ ਗਵਰਨਰ ਸਾਹਿਬ ਨੂੰ ਇਸ ਦੇ ਤੌਰ ਦੇ ਉੱਤੇ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਆ ਕਿ ਬਣਦੇ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ। ਦੂਸਰੀ ਸਾਡੀ ਲੰਬੇ ਅਰਸੇ ਦੀ ਇੱਕ ਬੜੀ ਵੱਡੀ ਮੰਗ ਚੱਲ ਰਹੀ ਸੀ, ਜਿਹਦੇ ਬਾਰੇ ਅਸੀਂ ਪਹਿਲਾਂ ਵੀ ਆਨਰੇਬਲ ਗਵਰਨਰ ਆਫ ਪੰਜਾਬ ਨੂੰ ਦੇ ਕੇ ਗਏ ਸੀ ਰਿਪਰੈਜ਼ੈਂਟੇਸ਼ਨ। ਉਹ ਸੀਗੀ ਕਿ ਜਿਹੜੇ 2019 ਦੇ ਵਿੱਚ ਸੈਂਟਰ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਸੀ ਕਿ 9 ਜਿਹੜੇ ਬੰਦੀ ਸਿੰਘ ਇਹਨਾਂ ਨੂੰ ਰਿਹਾ ਕਰਨ, ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਦੀ ਡੈਥ ਨੂੰ ਕਮਿਊਟ ਕਰਕੇ ਇੱਥੇ ਉਹਨੂੰ ਆਪਾਂ ਲਾਈਫ ਇੰਪ੍ਰਿਜ਼ਨਮੈਂਟ 'ਚ ਕਰਨਾ ਸੀ। ਸਰਦਾਰ ਦਵਿੰਦਰਪਾਲ ਸਿੰਘ ਜੀ, ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ ਤੇ ਸਰਦਾਰ ਭਾਈ ਗੁਰਦੀਪ ਸਿੰਘ ਜੀ ਖਹਿੜਾ ਤੇ ਉਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ ਹਵਾਰਾ, ਸਰਦਾਰ ਪਰਮਜੀਤ ਸਿੰਘ ਭਿਉਰਾ, ਅਵਤਾਰ ਸਿੰਘ ਤਾਰਾ, ਉਹ ਜਿਹੜੇ ਆਲਰੇਡੀ ਸਜ਼ਾ ਪੂਰੀਆਂ ਕਰ ਚੁੱਕੇ ਆ। ਉਹ ਹੋਮ ਮਿਨਿਸਟਰ ਸਾਹਿਬ ਨੂੰ ਅਸੀਂ ਇਹਨਾਂ ਦੇ ਜ਼ਰੀਏ ਉਹ ਮੈਮੋਰੈਂਡਮ ਇਹਦਾ ਸ਼ੇਪ ਆਫ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਆ, ਜਿਹਦੇ ਬਾਰੇ ਵੀ ਉਹਨੇ ਅਸ਼ੋਰੈਂਸ ਦਿੱਤੀ ਆ ਕਿ ਅਸੀਂ ਇਹਦੇ ਬਾਰੇ ਵੀ ਛੇਤੀ ਚਿੱਠੀ ਲਿਖ ਕੇ ਸੈਂਟਰ ਗਵਰਨਮੈਂਟ ਨੂੰ ਇਹ ਤੁਹਾਡੀ ਰਿਪਰੈਜ਼ੈਂਟੇਸ਼ਨ ਭੇਜਾਂਗੇ। ਔਰ ਸਭ ਤੋਂ ਵੱਧ ਕਿਉਂਕਿ ਇੱਕ ਕਰੰਟ ਟੌਪਿਕ ਚੱਲ ਰਿਹਾ, ਕੁਝ ਸਾਡੇ ਵੀਰ ਬੱਚੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲੰਬੇ ਅਰਸੇ ਦੇ NSA ਵਿੱਚ ਬੰਦ ਆ ਔਰ ਉਹਨਾਂ ਨੇ ਹੁਣ ਕੁਝ ਉੱਥੇ ਭੁੱਖ ਹੜਤਾਲ ਰੱਖੀ ਆ। ਭੁੱਖ ਹੜਤਾਲ ਦਾ ਉਹਨਾਂ ਦਾ ਮੁੱਖ ਕਾਰਨ ਸੀਗਾ ਕਿ ਉੱਥੇ ਸਾਡੀ ਪ੍ਰਾਈਵੇਸੀ ਜਿਹੜੀ ਆ ਉਹਨੂੰ ਸਟੇਕ ਤੇ ਲਾਇਆ ਗਿਆ। ਉਹ ਕੀ ਆ ਕਿ ਬਾਥਰੂਮਾਂ ਦੇ ਵਿੱਚ ਕਦੇ ਕੈਮਰੇ ਨਹੀਂ ਲੱਗਦੇ। ਜਿੰਨੀ ਸਾਨੂੰ ਇਨਫੋਰਮੇਸ਼ਨ ਮਿਲੀ, ਅਸੀਂ ਗਏ ਤਾਂ ਹੈ ਨਹੀਂ, ਭਈ ਉੱਥੇ ਜਿਹੜੀ ਪ੍ਰਾਈਵੇਸੀ ਆ ਉਹਦੇ ਤੱਕ ਵੀ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰ ਰਹੇ ਆ। ਤੇ ਉਹ 5 ਦੇ ਵਿੱਚੋਂ 6 ਦੇ ਵਿੱਚੋਂ 3 ਜਿਹੜੇ ਆ ਉਹ ਭੁੱਖ ਹੜਤਾਲ ਕਰਕੇ ਸੀਰੀਅਸ ਵੀ ਆ। ਇੱਕ ਨੂੰ ਕਿਡਨੀ ਦੀ ਪ੍ਰੋਬਲਮ ਆ, ਇੱਕ ਉਹਨਾਂ ਦੇ ਵਿੱਚੋਂ ਜਿਹੜਾ ਆਲਰੇਡੀ ਉਹਨੂੰ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਜੀਭ ਜਿਹੜੀ ਆ ਉਹ ਅੱਧੀ ਟੁੱਕੀ ਗਈ। ਤੇ ਇੱਕ ਹੋਰ ਸਾਡਾ ਸਿੰਘ ਜਿਹੜਾ ਉਹ ਵੀ ਇਸ ਗੱਲ ਤੋਂ ਪੀੜਤ ਆ, ਉਹ ਵੀ ਅਸੀਂ ਆਨਰੇਬਲ ਗਵਰਨਰ ਸਾਹਿਬ ਨੂੰ ਮੰਗ ਰੱਖੀ ਆ ਕਿ ਉਹ ਤਾਂ ਜੇਲ੍ਹ ਵਿੱਚ ਬੈਠੇ ਆ ਤੇ ਪਿੱਛੇ ਮਾਪੇ ਜਿਹੜੇ ਆ ਉਹ ਬੈਠੇ ਅੰਮ੍ਰਿਤਸਰ ਦੇ ਉਸ ਕੋਰੀਡੋਰ ਦੇ ਵਿੱਚ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਆ। ਤੇ ਉਹ ਅੱਜ ਸਵੇਰੇ ਵੀ ਮਿਲੇ ਸੀ ਸਾਨੂੰ ਤੇ ਅਸੀਂ ਇਹ ਵੀ ਮੰਗ ਕੀਤੀ ਆ ਆਪਣੇ ਗਵਰਨਰ ਸਾਹਿਬ ਤੋਂ ਕਿ ਪੰਜਾਬ ਦੀ ਸਰਕਾਰ ਇਨੀਸ਼ੀਏਟਿਵ ਲੈ ਕੇ ਲਾ ਐਂਡ ਆਰਡਰ ਦੀ ਕੋਈ ਸਿਚੁਏਸ਼ਨ ਨਾ ਹੋਵੇ, ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ। ਸੋ ਇਹ 3 ਮੁੱਖ ਤੌਰ ਦੇ ਉੱਤੇ ਸਾਡੇ ਅੱਜ ਦੇ ਏਜੰਡੇ ਸਭ ਤੋਂ ਜਿਹੜੀ ਪ੍ਰਾਇੋਰਟੀ ਝਾਰਖੰਡ ਦੀ ਉਪ ਰਾਜਧਾਨੀ ਦੁਮਕਾ ਵਿੱਚ ਸ਼ੁੱਕਰਵਾਰ ਦੇਰ ਰਾਤ ਵੱਖ-ਵੱਖ ਬਾਈਕ ਤੇ ਆਪਣੇ ਪਤੀ ਨਾਲ ਟੂਰ ਤੇ ਗਈ ਇੱਕ ਸਪੈਨਿਸ਼ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ।
ਘਟਨਾ ਤੋਂ ਬਾਅਦ ਇਸ 28 ਸਾਲਾ ਸਪੈਨਿਸ਼ ਔਰਤ ਨੂੰ ਸਰਾਏਹਾਟ CHC ਵਿੱਚ ਭਰਤੀ ਕਰਵਾਇਆ ਗਿਆ। ਇਹ ਘਟਨਾ ਹੰਸਡੀਹਾ ਥਾਣਾ ਖੇਤਰ ਦੇ ਕੁਮਹਾਟ ਨੇੜੇ ਵਾਪਰੀ ਦੱਸੀ ਜਾਂਦੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ SP ਪੀਤਾਂਬਰ ਸਿੰਘ ਖੇਰ ਦੇਰ ਰਾਤ ਮੌਕੇ ਤੇ ਪਹੁੰਚੇ ਅਤੇ 3 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਇਸ ਮਾਮਲੇ ਵਿੱਚ ਬਲਾਤਕਾਰ ਦੇ ਨਾਲ-ਨਾਲ ਔਰਤ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਸਰਾਏਹਾਟ CHC ਵਿੱਚ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਦੁਮਕਾ ਲਿਆਂਦਾ ਗਿਆ। ਸਪੇਨ ਦੀ ਇਹ ਔਰਤ ਆਪਣੇ ਪਤੀ ਨਾਲ ਬਾਈਕ ਟੂਰ ਤੇ ਗਈ ਸੀ। ਉਹ ਦੁਮਕਾ ਦੇ ਰਸਤੇ ਭਾਗਲਪੁਰ ਜਾ ਰਹੀ ਸੀ। ਇਸ ਦੌਰਾਨ ਰਾਤ ਕਰੀਬ 12 ਵਜੇ ਉਹ ਹੰਸਡੀਹਾ ਬਾਜ਼ਾਰ ਦੇ ਸਾਹਮਣੇ ਸੁਨਸਾਨ ਜਗ੍ਹਾ ਤੇ ਟੈਂਟ ਲਗਾ ਕੇ ਸੋ ਗਈ। ਉਸ ਸਮੇਂ ਆਸ-ਪਾਸ ਦੇ ਕੁਝ ਨੌਜਵਾਨ ਆ ਗਏ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਉਸ ਦੀ ਕੁੱਟਮਾਰ ਵੀ ਕੀਤੀ ਗਈ। ਹੁਣ ਅਤਿਥੀ ਦੇਵੋ ਭਵ ਕਹਿਣ ਵਾਲਾ ਭਾਰਤ ਇਸ ਦਰਿੰਦਗੀਰੀ ਦੋਸ਼ੀਆਂ ਨੂੰ ਕਿੰਨੀ ਮਿਸਾਲੀ ਸਜ਼ਾ ਦਿੰਦਾ ਹੈ, ਇਹ ਦੇਖਣਾ ਹੋਵੇਗਾ। ਫਿਲਹਾਲ ਅਜੇ ਤੱਕ ਇਸ ਮਾਮਲੇ ਤੇ ਕਿਸੇ ਸਿਆਸਤਦਾਨ ਦਾ ਕੋਈ ਬਿਆਨ ਨਹੀਂ ਆਇਆ ਹੈ, ਜਦਕਿ ਇਸ ਘਟਨਾ ਨੂੰ 4 ਦਿਨ ਬੀਤ ਚੁੱਕੇ ਹਨ। Pues estamos en el hospital. ¿Nos ha pasado algo que no deseamos a nadie? Nos han asaltado en la tienda, nos han golpeado, nos han puesto el cuchillo en el cuello que me iban a matar. Freddy a Fernanda la han violado. 7 tíos, hijos de puta. Pues bueno, ya os contaremos más. Os contaremos más. Vamos a ver qué tal. Estamos con la policía. Hemos ido a un hospital allí. Aquí en India. Hemos dormido en un hospital allí, nos han dejado dormir allí. Hemos metido la moto dentro del hospital y ahora nos han traído a unos 60, 70 kilómetros a otra ciudad, a otro hospital para hacer las pruebas de ADN de Fernanda y todo. Bueno, ya está. ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਮੋਰਚੇ ਦੀ ਪਹਿਲੀ ਜਿੱਤ ਦੇ ਵੱਡੇ ਸੰਕੇਤ ਦਿੱਤੇ ਹਨ। ਉਹਨਾਂ ਦੱਸਿਆ ਕਿ 24 ਤੋਂ 26 ਫਰਵਰੀ ਤੱਕ WTO ਦੀ ਬੈਠਕ ਹੋਈ। ਇਸ ਵਿੱਚ ਕਿਸਾਨੀ ਦੇ ਮੁੱਦੇ ਤੇ ਭਾਰਤ ਸਰਕਾਰ ਨੇ 47 ਤੋਂ ਵੱਧ ਦੇਸ਼ਾਂ ਨਾਲ ਮਿਲ ਕੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਜਿਹੜਾ ਸਟੈਂਡ ਰੱਖਿਆ ਹੈ, ਉਹ ਸਾਡੀ ਮੰਗਾਂ ਦੇ ਨਾਲ ਮੇਲ ਖਾਂਦਾ ਹੈ। ਇਹ ਇਸ ਅੰਦੋਲਨ ਦੀ ਵੱਡੀ ਤਾਕਤ ਵੱਲ ਇਸ਼ਾਰਾ ਕਰ ਰਿਹਾ ਹੈ। ਡੱਲੇਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ WTO ਵਿੱਚ ਇੱਕ ਮਤਾ ਪੇਸ਼ ਕਰਕੇ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਪੀਸ ਸਮਝੌਤੇ ਦੇ ਤਹਿਤ ਜਿਹੜਾ ਸਰਕਾਰ ਵੱਲੋਂ ਕਿਸਾਨਾਂ ਨੂੰ ਮਦਦ ਦੇਣ ਦਾ ਕਾਨੂੰਨ ਹੈ, ਉਸ ਨੂੰ ਰੈਗੂਲਰ ਕੀਤਾ ਜਾਵੇ। ਇਸ ਤੋਂ ਇਲਾਵਾ ਭਾਰਤ ਸਮੇਤ ਹੋਰ ਮੁਲਕਾਂ ਨੇ ਮੰਗ ਕੀਤੀ ਹੈ ਕਿ WTO ਜਿਹੜਾ 10% ਅਨਾਜ ਖਰੀਦਣ ਦੀ ਗੱਲ ਕਹਿ ਰਿਹਾ ਹੈ, ਉਹ ਸ਼ਰਤ ਨੂੰ ਵੀ ਹਟਾਇਆ ਜਾਵੇ। ਭਾਰਤ ਨੇ ਇਹ ਵੀ ਮੰਗ ਕੀਤੀ ਹੈ ਕਿ ਅਨਾਜ ਤੇ ਇੰਪੋਰਟ ਡਿਊਟੀ ਤੈਅ ਕਰਨ ਲਈ ਵਿਕਾਸਸ਼ੀਲ ਦੇਸ਼ WTO ਦਾ ਦਬਾਅ ਵਿਕਾਸਸ਼ੀਲ ਦੇਣ ਤੇ ਨਾ ਬਣਾਉਣ, ਉਸ ਦੇਸ਼ ਨੂੰ ਹੀ ਤੈਅ ਕਰਨ ਦੇਣ। ਕਿਸਾਨ ਲੀਡਰ ਡੱਲੇਵਾਲ ਨੇ ਦਾਅਵਾ ਕੀਤਾ ਕਿ ਅੰਦੋਲਨ ਦੀ ਵਜ੍ਹਾ ਕਰਕੇ ਪਹਿਲੀ ਵਾਰ ਗੰਨੇ ਦੇ ਆਫ ਸੀਜ਼ਨ ਵਿੱਚ ਕੇਂਦਰ ਸਰਕਾਰ ਨੇ 25 ਰੁਪਏ ਫੀਸਦੀ ਕੁਇੰਟਲ ਕੀਮਤ ਵਧਾਈ ਹੈ। ਇਸ ਅੰਦੋਲਨ ਦੇ ਦਬਾਅ ਕਰਕੇ ਹੋਇਆ ਹੈ ਅਤੇ ਇਹ ਕਿਸਾਨਾਂ ਦੀ ਵੱਡੀ ਜਿੱਤ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਸਾਰੀਆਂ ਮੰਗਾਂ ਸਰਕਾਰ ਨੂੰ ਪੂਰੀ ਕਰਨ ਲਈ ਮਜਬੂਰ ਕਰਾਂਗੇ। ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਜੁੜੋ। आप समूह किसान वीरां नूं आज की इस वीडियो के माध्यम से हम ये मैसेज देना चाहते हैं कि भाइयों, आपको अच्छी तरह पता है, पूरा संसार इस कहानी को जानता है कि पंजाब और हरियाणा के बॉर्डर्स, शंभू बॉर्डर और खनौरी बॉर्डर के ऊपर एक जबरदस्त किसान आंदोलन चल रहा है। और वो किसान आंदोलन जो अदर स्टेटों वालों का ये एक उलंबा था कि पंजाब 3 कानून वापस करवाने के बाद चला गया, वो आज पंजाब ने मुड़ दोबारा, हरियाणा और पंजाब ने मिलकर वही आंदोलन दोबारा खड़ा कर आप सबको एक मैसेज दिया है कि पंजाब फिर से आपका वो उलंबा, आप पूरे देश की लड़ाई लड़ने के लिए तैयार खड़ा है। और इतनी बड़ी कुर्बानी देकर, हमारे युवा शुभकरण सिंह जी की कुर्बानी देकर, आपको ये हमारा इस आंदोलन का संदेश है आप सभी किसान भाइयों को कि आप इस समय घर बैठने का वक्त नहीं है। सभी मेरे भाई मैदान में उतरे। सभी की लड़ाई है, केवल ये पंजाब और हरियाणा की लड़ाई नहीं है। जिस तरीके से हरियाणा गवर्नमेंट ने हरियाणा को बिल्कुल इमरजेंसी जैसा माहौल हरियाणा के अंदर बनाकर हरियाणा के लोगों को अंदर, घरों के अंदर कैद कर रखा है, ये आप सबकी जिम्मेदारी बनती है, पूरे देश की जिम्मेदारी बनती है
कि पूरा देश इस आंदोलन का हिस्सा बने, अपने अपने ढंग से, अपने अपने तरीके से। और मेरा ये निवेदन है आप सबको, पूरे देश के किसान जमात, मजदूर जमात को, कि 3 तारीख को हमारे उस युवा बहादुर शहीद शुभकर्ण सिंह जी का अंतिम अरदास होगी, उनका भोग पड़ेगा। उन्हीं के गांव बल्लो के अंदर, डिस्ट्रिक्ट बठिंडा, वहीं उनकी अनाज मंडी के अंदर ये उसकी भोग की रस्म, फ्यूनरल की रस्म अदा की जाएगी। हमारा आप सबको हाथ जोड़ के निवेदन है कि जहां तक भी हमारी आवाज जाए, 3 तारीख को एक एक किसान की ये जिम्मेदारी बनती है कि उस शहीद को, जिसने इस आंदोलन को खड़ा करने के लिए और सरकार के ऊपर बड़ा दबाव डालने के लिए अपने प्राणों की आहुति दी है। ਬੀਜੇਪੀ ਨੇ ਲੋਕ ਸਭਾ ਚੋਣਾਂ ਦੇ ਲਈ 195 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਹਿਲੀ ਲਿਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 34 ਕੈਬਨਿਟ ਮੰਤਰੀਆਂ ਦਾ ਨਾਮ ਸ਼ਾਮਿਲ ਹੈ। ਯੂਪੀ ਦੇ ਲਖੀਮਪੁਰ ਖੀਰੀ ਤੋਂ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਬੀਜੇਪੀ ਨੇ ਆਪਣਾ ਉਮੀਦਵਾਰ ਬਣਾਇਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਬੈਠ ਕੇ ਕਿਸਾਨਾਂ ਦੀ ਮੰਗਾਂ ਦਾ ਹੱਲ ਚਾਹੁੰਦੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੇ ਕਾਤਲਾਂ ਨੂੰ ਟਿਕਟ ਦਿੱਤੀ ਗਈ ਹੈ। ਦੇਸ਼ ਦੀ ਜਨਤਾ ਜਵਾਬ ਦੇਵੇਗੀ। ਉਧਰ ਬੀਜੇਪੀ ਦੀ ਪਹਿਲੀ ਲਿਸਟ ਵਿੱਚ 16 ਸੂਬਿਆਂ ਅਤੇ 2 ਯੂਟੀ ਦੇ ਉਮੀਦਵਾਰਾਂ ਦਾ ਨਾਮ ਹੈ। ਪੰਜਾਬ ਤੋਂ ਕਿਸੇ ਉਮੀਦਵਾਰ ਦਾ ਨਾਂ ਤੈਅ ਨਹੀਂ ਕੀਤਾ ਗਿਆ ਹੈ। ਅਕਾਲੀ ਦਲ ਦੇ ਨਾਲ ਗੱਠਜੋੜ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਧਰ ਦਿੱਲੀ ਦੀਆਂ 7 ਸੀਟਾਂ ਵਿੱਚੋਂ ਬੀਜੇਪੀ ਨੇ 5 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚੋਂ 2 ਦੀ ਟਿਕਟ ਕੱਟੀ ਗਈ ਹੈ। ਹੁਣੇ ਸਾਨੂੰ ਸਮਾਚਾਰ ਪ੍ਰਾਪਤ ਹੋਇਆ ਵਾ ਵੀ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ, ਜਿਹੜੇ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਆ, ਉਹਨਾਂ ਨੂੰ ਲਖੀਮਪੁਰ ਖੀਰੀ ਤੋਂ ਜਿਹੜੀ ਭਾਜਪਾ ਵਾ ਉਹਨੇ ਟਿਕਟ ਦਿੱਤੀ ਆ। ਔਰ ਸਾਡੀਆਂ ਮੰਗਾਂ ਵਿੱਚ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਦੀ ਗੱਲ ਸੀਗੀ। ਤੋਂ ਕੇਂਦਰ ਸਰਕਾਰ ਦਾ ਜਿਹੜੀ ਮੈਂ ਗੱਲ ਕਹਿੰਦਾ ਸੀ, ਨੀਅਤ ਤੇ ਨੀਤ ਖੋਟੀ ਆ, ਉਹ ਨੰਗੀ ਹੋ ਗਈ। ਇੱਕ ਬੰਨੇ ਬਿਆਨ ਆ ਰਹੇ ਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਬਹਿ ਕੇ ਮਸਲੇ ਨਿਬੇੜਨਾ ਚਾਹੁੰਦੇ, ਇੱਕ ਬੰਨੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕਾਤਲ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ। ਇਸ ਫੈਸਲੇ ਦੀ ਅਸੀਂ ਨਿੰਦਾ ਕਰਦੇ ਹਾਂ। ਔਰ ਇਹਦਾ ਜਿਹੜਾ ਵਾ ਬਦਲਾ ਇਹ ਦੇਸ਼ ਦੇ 140 ਕਰੋੜ ਲੋਕ ਲੈਣਗੇ ਵੀ ਜੋ ਭਾਜਪਾ ਜਿਸ ਨੀਤੀ ਤੇ ਚੱਲ ਰਹੀ ਆ, ਅਜਿਹੀ ਸਰਕਾਰ ਚਾਹੀਦੀ ਆ ਕਿ ਨਹੀਂ ਚਾਹੀਦੀ। ਅਸੀਂ ਜਿੰਨਾ ਚਿਰ ਲਖੀਮਪੁਰ ਖੀਰੀ ਦਾ ਇਨਸਾਫ ਨਹੀਂ ਲੈਂਦੇ ਉਨੀ ਦੇਰ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ। ਕਿਸਾਨ ਜਥੇਬੰਦੀਆਂ ਨੇ ਸ਼ੁਭਕਰਨ ਸਿੰਘ ਦੇ ਭੋਗ ਅੰਤਿਮ ਅਰਦਾਸ ਮੌਕੇ ਦਿੱਲੀ ਕੂਚ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬਠਿੰਡਾ ਵਿੱਚ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਸਟੇਜ ਤੋਂ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਪੰਜਾਬ ਦੇ ਕਿਸਾਨ ਖਨੌਰੀ ਸ਼ੰਭੂ ਸਰਹੱਦ ਤੇ ਹੀ ਧਰਨਾ ਦੇਣਗੇ। ਕਿਸਾਨ ਟਰੈਕਟਰ ਟਰਾਲੀਆਂ ਨਹੀਂ ਸਗੋਂ ਰੇਲਾਂ ਤੇ ਬੱਸਾਂ ਰਾਹੀਂ ਦਿੱਲੀ ਜਾਣਗੇ। ਇਹ ਐਲਾਨ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ। ਪੰਧੇਰ ਨੇ ਕਿਹਾ ਕਿ 6 ਮਾਰਚ ਨੂੰ ਦਿੱਲੀ ਜੰਤਰ ਮੰਤਰ ਜਾਵਾਂਗੇ, ਅਸੀਂ ਰੇਲ ਰਾਹੀਂ ਜਾਂ ਬੱਸਾਂ ਰਾਹੀਂ ਜਾਵਾਂਗੇ, ਫਿਰ ਦੇਖਾਂਗੇ ਕਿ ਜਾਣ ਦਿੰਦੇ ਹਨ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦਾ ਅੰਦੋਲਨ ਨਹੀਂ, ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਹੈ। ਹੁਣ ਵੇਖਾਂਗੇ ਕਿ ਜੇਕਰ ਕਿਸਾਨ ਬਿਨਾਂ ਟਰੈਕਟਰਾਂ ਦੇ ਦਿੱਲੀ ਜਾਂਦੇ ਹਨ ਤਾਂ ਉਹ ਅੰਦੋਲਨ ਕਰਨ ਦੇਣਗੇ ਜਾਂ ਨਹੀਂ। 10 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਪੰਧੇਰ ਨੇ ਕਿਹਾ ਕਿ ਪੁਲਿਸ ਨੇ ਇਜ਼ਰਾਈਲ ਤੋਂ ਡਰੋਨ ਮੰਗਵਾਏ ਹਨ। ਉਹਨਾਂ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਬੈਰੀਕੇਡ ਬਾਰੇ ਬੋਲਦਿਆਂ ਕਿਹਾ ਕਿ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਇਹ ਕੌਮਾਂਤਰੀ ਸਰਹੱਦ ਹੋਵੇ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ 70,000 ਫੋਰਸ ਵੱਲ ਤਾਇਨਾਤ ਕੀਤੇ ਹਨ ਅਤੇ ਹਥਿਆਰਾਂ ਦੀ ਵਰਤੋਂ ਵੀ ਕੀਤੀ ਹੋਵੇ। ਪੰਧੇਰ ਨੇ ਕਿਹਾ ਕਿ ਅੰਦੋਲਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਅੰਦੋਲਨ ਪੰਧੇਰ ਤੇ ਡੱਲੇਵਾਲ ਦੀਆਂ ਜਥੇਬੰਦੀਆਂ ਦਾ ਹੈ, ਪਰ ਇਹ 200 ਤੋਂ ਵੱਧ ਯੂਨੀਅਨਾਂ ਦਾ ਅੰਦੋਲਨ ਹੈ। ਪੰਧੇਰ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਬੱਸ ਜਾਂ ਫਿਰ ਟ੍ਰੇਨ ਤੇ ਕਿਸਾਨ ਦਿੱਲੀ ਜਾਣ, ਪਰ ਜੇਕਰ ਅਸੀਂ ਦਿੱਲੀ ਟਰੈਕਟਰ ਟਰਾਲੀ ਨਾ ਲੈ ਕੇ ਗਏ ਤਾਂ ਇਹ ਟ੍ਰੈਂਡ ਬਣ ਜਾਵੇਗਾ ਤੇ ਅਸੀਂ ਕਦੇ ਵੀ ਦੁਬਾਰਾ ਟਰੈਕਟਰ ਨਾਲ ਦਿੱਲੀ ਨਹੀਂ ਜਾ ਸਕਦੇ। ਪੰਧੇਰ ਨੇ ਕਿਹਾ ਕਿ ਹਰਿਆਣਾ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਆਪੋ ਆਪਣੇ ਤਰੀਕੇ ਨਾਲ ਦਿੱਲੀ ਪਹੁੰਚੋ, ਚਾਹੇ ਉਹ ਰੇਲ ਗੱਡੀ ਰਾਹੀਂ ਆਉਣ ਜਾਂ ਪੈਦਲ, ਉਹ ਸਾਰੇ ਦਿੱਲੀ ਜਾਣਗੇ। ਇਸ ਨਾਲ ਸਰਕਾਰ ਦੀ ਮਨਸ਼ਾ ਸਾਫ਼ ਹੋ ਜਾਵੇਗੀ ਕਿ ਕੀ ਉਹ ਕਿਸਾਨਾਂ ਨੂੰ ਟਰੈਕਟਰ ਟਰਾਲੀ ਤੋਂ ਬਿਨਾਂ ਵੀ ਦਿੱਲੀ ਆਉਣ ਦੇਵੇਗੀ। ਹਰਿਆਣਾ ਪੰਜਾਬ ਦੇ ਕਿਸਾਨਾਂ ਦਾ ਅਜਿਹਾ ਹੀ ਅੰਦੋਲਨ ਖਨੌਰੀ ਸ਼ੰਭੂ ਸਰਹੱਦ ਤੇ ਜਾਰੀ ਰਹੇਗਾ। ਮੈਂ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ KMM ਤੇ SKM ਗੈਰ ਰਾਜਨੀਤਿਕ ਵੱਲੋਂ ਕੱਲ ਸ਼ਹੀਦ ਸ਼ੁਭਕਰਨ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਸ਼ਹੀਦੀ ਸਮਾਗਮ ਜਿਹੜਾ ਐਲਾਨ ਕੀਤਾ ਵਾ। ਸਰਕਾਰ ਕਹਿ ਰਹੀ ਸੀ ਵੀ ਤੁਸੀਂ ਟਰੈਕਟਰ ਟਰਾਲੀਆਂ ਨੂੰ ਛੱਡ ਕੇ ਜਿੱਦਾਂ ਮਰਜ਼ੀ ਚਲੇ ਜਾਓ, ਪਰ ਪੰਜਾਬ ਵਾਲੇ ਅਸੀਂ ਦਿੱਲੀ ਜਾਣ ਤੇ ਕਾਇਮ ਹੈਗੇ ਆ।
ਉਦੋਂ ਪੰਜਾਬ ਹਰਿਆਣਾ ਦਿੱਲੀ ਜਾਊਗਾ ਟਰੈਕਟਰ ਟਰਾਲੀਆਂ ਦੇ, ਜਦੋਂ ਸਰਕਾਰ ਰਾਹ ਖੁੱਲੇ ਦਊਗੀ। ਅਸੀਂ ਉਸ ਗੱਲ ਤੇ ਕਾਇਮ ਹਾਂ। ਬਹੁਤ ਸਾਰੇ ਸੂਬੇ ਸਾਡੇ ਆ ਉਹ ਟਰੈਕਟਰ ਟਰਾਲੀਆਂ ਤੇ ਆ ਹੀ ਨਹੀਂ ਸਕਦੇ, ਬਹੁਤ ਸਾਰੇ ਇਹੋ ਜਿਹੇ ਖੇਤਰ ਆ ਉਹ ਚੱਲ ਕੇ ਆ ਸਕਦੇ ਆ। ਤੋਂ ਦੂਜੇ ਜਿਹੜੇ ਸੂਬੇ ਨੇ ਉਹਨਾਂ ਨੂੰ ਅਸੀਂ ਫੈਸਲਾ ਕੀਤਾ ਵੀ ਤੁਸੀਂ 6 ਮਾਰਚ ਨੂੰ ਚਾਹੇ ਟ੍ਰੇਨਾਂ ਰਾਹੀਂ, ਚਾਹੇ ਬੱਸਾਂ ਰਾਹੀਂ, ਚਾਹੇ ਉਹ ਪੈਦਲ ਚੱਲ ਕੇ ਵੀ, ਬਹੁਤ ਸਾਰੇ ਪੈਦਲ ਵੀ ਚੱਲ ਸਕਦੇ, ਉਹਨਾਂ ਦੇ ਰਾਹਾਂ ਤੇ ਉਹ ਦਿੱਲੀ ਜਾਣਗੇ। ਹੁਣ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਨਾ। ਪਹਿਲੋਂ ਵੀ ਟ੍ਰੇਨਾਂ ਤੇ ਆਏ ਕਿਸਾਨਾਂ ਨੂੰ ਦਿੱਲੀ 'ਚ ਗ੍ਰਿਫਤਾਰ ਕੀਤਾ ਸੀਗਾ। ਜਾਂ ਸਰਕਾਰ ਐਲਾਨ ਕਰ ਦੇਵੇ ਵੀ ਠੀਕ ਆ, ਦੇਸ਼ ਦੇ ਦੂਜੇ ਕਿਸਾਨ ਆ ਕੇ ਜੰਤਰ ਮੰਤਰ ਤੇ ਮੋਰਚਾ ਲੜਨ, ਸਾਨੂੰ ਕੋਈ ਇਤਰਾਜ਼ ਨਹੀਂ, ਪਤਾ ਲੱਗ ਜੂ। ਤੇ ਜੇ ਸਰਕਾਰ ਦਿੱਲੀ ਦੇ ਵਿੱਚ ਦੂਜਿਆਂ ਸੂਬਿਆਂ ਨੂੰ, ਜਿਨ੍ਹਾਂ ਨੇ ਹੋਰਨਾਂ ਥਾਵਾਂ ਤੇ ਆਉਣਾ, ਜੰਤਰ ਮੰਤਰ ਤੇ ਮੋਰਚਾ ਲਾਉਣ ਦੂਗੀ, ਇੱਕ ਮੋਰਚਾ ਉੱਥੇ ਚੱਲ ਜੂਗਾ, ਸਾਡੇ ਵਾਲਾ ਮੋਰਚਾ ਇੱਥੇ ਚੱਲੂਗਾ। ਇੱਕ ਤਾਂ ਇਹ ਐਲਾਨ ਹੈਗਾ ਜਿਹਨੂੰ ਕਈ ਮੀਡੀਆ ਦੇ ਵਿੱਚ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ। ਦੂਸਰਾ, ਅਸੀਂ ਇੱਕ ਤੀਜਾ ਮੋਰਚਾ ਹੋਰ ਡੱਬ ਵਾਲੀ ਤੇ ਖੋਲਣ ਜਾ ਰਹੇ ਹਾਂ, ਉਹ ਵੀ ਤੁਹਾਡੇ ਸਾਹਮਣੇ ਆ ਜਾਊਗਾ। ਜਾਂ ਕਿ ਜਿਹੜਾ 10 ਮਾਰਚ ਦਾ ਐਲਾਨ ਹੈਗਾ 4 ਘੰਟੇ ਦਾ ਰੇਲਾਂ ਜਾਮ ਕਰਨ ਦਾ, ਉਹ ਦੇਸ਼ ਪੱਧਰ ਤੇ ਉੱਤੇ ਸਾਰੇ ਥਾਵਾਂ ਤੇ 12 ਤੋਂ 4 ਵਜੇ ਤੱਕ ਜਿਹੜਾ ਵੇ ਕਰਾਂਗੇ। ਮੋਦੀ ਸਰਕਾਰ ਆਪਦੇ ਮੀਡੀਆ ਦੇ ਥਰੂ ਪੂਰੇ ਜ਼ੋਰ ਨਾਲ ਪ੍ਰਚਾਰ ਕਰਨ ਤੇ ਲੱਗੀ ਹੋਈ ਆ। ਉਹਨੂੰ ਲੱਗਦਾ ਵੀ ਇਹਨਾਂ ਦਾ ਮੁੱਦਾ ਡੀਰੇਲ ਕਰੀਏ। ਪ੍ਰਧਾਨ ਮੰਤਰੀ ਜੀ ਉਹ 2047 ਦਾ ਪਲਾਨ ਦੁਨੀਆ ਦੇ ਸਾਹਮਣੇ ਰੱਖ ਰਹੇ ਹੈਗੇ ਆ, ਪਰ ਅਸੀਂ ਕਹਿੰਦੇ ਵੀ ਆਪਾਂ 19 ਤੋਂ ਲੈ ਕੇ 24 ਦਾ ਹਿਸਾਬ ਕਰ ਦਈਏ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਗੀ। ਜਿਹੜਾ 2014 ਚ ਆਉਣ ਲੱਗਿਆ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀਗਾ ਵੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦੇਵਾਂਗੇ, ਉਹ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਸਰਕਾਰ ਭੱਜ ਗਈ। ਉਹਦਾ ਜਵਾਬ ਕਿੰਨੇ ਦੇਣਾ ਹੈਗਾ? 15-15 ਲੱਖ ਵਾਲੀ ਗੱਲ ਉਹ ਮੋਦੀ ਸਰਕਾਰ ਭੁੱਲ ਗਈ। ਜਿਹੜਾ ਕਹਿੰਦੇ ਖਾਤਿਆਂ 'ਚ ਪਾ ਦਾਂਗੇ, ਬਾਅਦ 'ਚ ਕਹਿੰਦੇ ਇਹ ਜੁਮਲਾ ਸਾਬਤ ਹੋ ਗਿਆ ਵਾ। ਜਿਹੜੇ ਕਹਿੰਦੇ ਸੀ ਯਾਰ ਕੀ ਵੀ ਆਮਦਨ ਦੁੱਗਣੀ ਕਰ ਦਿਆਂਗੇ, ਇਹਦਾ ਕੀ ਹੋ ਗਿਆ? ਜਿਹੜੇ ਕਹਿੰਦੇ ਸਮਾਂ ਨਹੀਂ ਮਿਲ ਰਿਹਾ, ਜਿਹੜਾ 9 ਦਸੰਬਰ ਨੂੰ ਚਿੱਠੀ ਆਈ ਸੀ, 2 ਸਾਲ ਉਹਨੂੰ ਹੋ ਗਿਆ ਕਿ ਸਮਾਂ ਨਹੀਂ ਮਿਲਿਆ ਹੈਗਾ। ਇਹ 75-76 ਸਾਲ ਦਾ ਕਿਸਾਨਾਂ ਮਜ਼ਦੂਰਾਂ ਦੀ ਮੰਗ ਹੈ। ਕਿਹੜੀ ਕਿਸਾਨ ਜਥੇਬੰਦੀ ਮੰਗ ਨਹੀਂ ਕਰਦੀ ਰਹੇ ਵੀ ਸਾਨੂੰ MSP ਗਰੰਟੀ ਕਾਨੂੰਨ ਬਣਾ ਕੇ ਜਾਂ ਜਿਹੜੀਆਂ 23 ਫਸਲਾਂ ਦਾ ਐਲਾਨ ਕਰਦੀ ਉਹਦੀ ਪ੍ਰੋਕਿਉਰਮੈਂਟ ਨਾ ਕੀਤੀ ਜਾਵੇ। ਸੋ ਝੂਠਾ ਨੈਰੇਟਿਵ ਫੈਲਾਇਆ ਜਾ ਰਿਹਾ। ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੂੰ SIT ਨੇ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਨਾਲ ਸੰਬੰਧਿਤ ਮਾਮਲੇ ਵਿੱਚ ਮੁੜ ਸੰਮਨ ਜਾਰੀ ਕੀਤਾ ਹੈ। SIT ਨੇ ਮਜੀਠੀਆ ਨੂੰ 6 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਉਹਨਾਂ ਨੂੰ ਸਵੇਰੇ 11 ਵਜੇ ਪਟਿਆਲਾ ਪੁਲਿਸ ਲਾਈਨ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਦੌਰਾਨ ਪਟਿਆਲਾ ਰੇਂਜ ਦੇ DIG ਹਰਚੰਦ ਸਿੰਘ ਭੁੱਲਰ ਦੀ ਅਗਵਾਈ ਵਾਲੀ ਟੀਮ ਉਹਨਾਂ ਤੋਂ ਸਵਾਲ ਜਵਾਬ ਕਰੇਗੀ। ਟੀਮ ਦੇ ਮੈਂਬਰਾਂ ਵਿੱਚ SSP ਪਟਿਆਲਾ ਵਰੁਣ ਸ਼ਰਮਾ, SP ਯੋਗੇਸ਼ ਸ਼ਰਮਾ ਅਤੇ DSP ਜਸਵਿੰਦਰ ਟਵਾਣਾ ਸ਼ਾਮਿਲ ਹੋਣਗੇ, ਜੋ ਉਹਨਾਂ ਤੋਂ ਪੁੱਛਗਿੱਛ ਕਰਨਗੇ। ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਸੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ। ਸਦਨ ਵਿੱਚ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਵਿਰੋਧੀ ਧਿਰ ਨੇ ਰਾਜਪਾਲ ਨੂੰ ਪਹਿਲਾਂ ਬੋਲਣ ਨਹੀਂ ਦਿੱਤਾ, ਹੁਣ ਜੇ ਮੈਂ ਬੋਲਿਆ ਤਾਂ ਉਹ ਭੱਜ ਜਾਣਗੇ। ਇਸ ਨੂੰ ਲੈ ਕੇ ਕਾਂਗਰਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਬਾਜਵਾ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਤੇ ਗੱਲ ਕਰੋ। ਇਸ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਬਾਜਵਾ ਨੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਤੇ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ। ਇਸ ਦੇ ਜਵਾਬ ਵਿੱਚ ਮਾਨ ਨੇ ਕਿਹਾ ਕਿ ਗੋਲੀਆਂ ਤਾਂ ਕੈਪਟਨ ਦੀ ਸਰਕਾਰ ਵੇਲੇ ਵੀ ਚੱਲੀਆਂ ਸਨ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਵਿਚਾਲੇ ਬਹਿਸ ਨੂੰ ਦੇਖਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੁੰਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਤੋਂ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹਨਾਂ ਨੂੰ ਬਾਹਰ ਜਾਣ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ, ਇਸ ਲਈ ਇਹਨਾਂ ਨੂੰ ਬਾਹਰ ਭੇਜ ਦਿਓ। ਵਿਰੋਧੀਆਂ ਨੇ ਕਿਹਾ ਕਿ ਪਹਿਲਾਂ ਸਦਨ ਨੂੰ ਤਾਲਾ ਲਗਾਓ। ਇਸ ਨੂੰ ਲੈ ਕੇ ਉਹਨਾਂ ਨੇ ਹੰਗਾਮਾ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਬਾਹਰ ਜਾਣ ਦਾ ਬਹਾਨਾ ਚਾਹੀਦਾ ਹੈ। ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਖਹਿਰਾ ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਸੁਖਪਾਲ ਸਿੰਘ ਖਹਿਰਾ ਨੂੰ ਸਵਾਲ ਕੀਤਾ ਕਿ ਉਹ ਅਜੇ ਵੀ ਕਾਂਗਰਸ ਵਿੱਚ ਹਨ ਜਾਂ ਕਿਸੇ ਹੋਰ ਪਾਰਟੀ ਵਿੱਚ। ਉਹਨਾਂ ਨੂੰ ਲੈ ਕੇ ਹੰਗਾਮਾ ਵੱਧ ਗਿਆ। ਮਾਨ ਨੇ ਖਹਿਰਾ ਤੇ ਟਿੱਪਣੀ ਕਰਦਿਆਂ ਕਿਹਾ ਕਿ ਮੈਂ ਉਹਨਾਂ ਨੂੰ ਉਹਨਾਂ ਦੇ ਸਰੀਰ 'ਚੋਂ ਛੁਡਵਾ ਲਿਆ ਹੈ, ਤੁਸੀਂ ਸਾਰੇ ਵੀ ਉਹਨਾਂ ਨੂੰ ਆਜ਼ਾਦ ਕਰ ਦਿਓ, ਨਹੀਂ ਤਾਂ ਉਹ ਤੁਹਾਨੂੰ ਸਾਰਿਆਂ ਨੂੰ ਸਾਫ਼ ਕਰ ਦੇਣਗੇ। ਮਾਨ ਨੇ ਕਿਹਾ ਕਿ ਅਸੀਂ ਮਿਹਨਤੀ ਹਾਂ, ਪਰ ਵਿਰੋਧੀਆਂ ਨੂੰ ਅਸੀਂ ਮਟੀਰੀਅਲ ਲੱਗਦੇ ਹਾਂ। ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਰਾਜਸਥਾਨ ਤੋਂ ਬੱਸਾਂ ਬਣਾਉਣ ਦੇ ਮਾਮਲੇ ਦੀ ਜਾਂਚ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ 4-5 ਦਿਨ ਪਹਿਲਾਂ ਉਹਨਾਂ ਦਾ ਸਾਂਸਦ ਰਵਨੀਤ ਬਿੱਟੂ ਨਗਰ ਨਿਗਮ ਨੂੰ ਤਾਲਾ ਲਗਾਉਣ ਗਿਆ ਸੀ। ਉਦੋਂ ਠੀਕ ਸੀ, ਹੁਣ ਅਸੀਂ ਕਹਿ ਰਹੇ ਹਾਂ ਕਿ ਅੰਦਰੋਂ ਤਾਲਾ ਲਗਾਓ, ਫਿਰ ਇਹ ਕਿਵੇਂ ਗਲਤ ਹੈ। ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਹੰਗਾਮੇ ਤੋਂ ਬਾਅਦ ਕਾਂਗਰਸ ਨੇ ਸਦਨ 'ਚੋਂ ਵਾਕਆਊਟ ਕਰ ਦਿੱਤਾ।
ਇਸ ਤੋਂ ਬਾਅਦ ਸੰਦੀਪ ਜਾਖੜ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ। ਸੰਦੀਪ ਜਾਖੜ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ, ਪਰ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲੀ ਵੱਲ ਕਿਵੇਂ ਲੈ ਕੇ ਜਾਵਾਂਗੇ, ਇਸ ਬਾਰੇ ਚਿੰਤਾ ਕਰਨ ਦੀ ਲੋੜ ਹੈ। ਜੇਕਰ ਅਸੀਂ ਪੰਜਾਬ ਦੀ ਖੇਤੀ ਨੀਤੀ ਨਹੀਂ ਬਣਾਉਂਦੇ ਹਾਂ ਤਾਂ ਇਹ ਕਿਵੇਂ ਸੰਭਵ ਹੋਵੇਗਾ। ਇਸ ਦੇ ਲਈ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਨੂੰ ਇੱਕ ਮੰਚ ਤੇ ਹੋਣਾ ਹੋਵੇਗਾ। ਸਖਤ ਫੈਸਲੇ ਲੈਣੇ ਪੈਣਗੇ। ਖੇਤੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ ਅਤੇ ਚਰਚਾ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹਨਾਂ ਸੰਬੰਧਿਤ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ। ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬੋਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ, ਪਰ ਪਤਾ ਨਹੀਂ ਕੀ ਕਾਰਨ ਹੋ ਗਿਆ। ਪਿਛਲੇ ਸਰਕਾਰ ਦੌਰਾਨ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ। ਸਾਰੇ ਚੈੱਕ ਕਰਾਂਗੇ, ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ, ਇਹ ਚੈੱਕ ਕੀਤਾ ਜਾਊਗਾ। ਇਹ ਆਪਣਾ ਤਾਂ ਬਿਜ਼ਨਸ ਬਾਹਰ ਜਾ ਰਿਹਾ। ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ। ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ। ਵੜਿੰਗ ਸਾਹਿਬ, ਰਾਜਾ ਵੜਿੰਗ ਸਾਹਿਬ, ਆ ਸੁਣ ਲਿਓ, ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ, ਇਹਦੇ ਬਾਰੇ ਅਸੀਂ ਜਾਂਚ ਕਰਾਂਗੇ। ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬੱਸਾਂ ਦੀਆਂ ਬਾਡੀਆਂ ਕਿਉਂ ਲਵਾਉਣੀਆਂ ਪਈਆਂ, ਇਹਦੇ ਬਾਰੇ ਵੀ ਸਾਰਾ ਕੁਝ ਜਾਂਚ ਕੀਤੀ ਜਾਊ। ਕਿੰਨਾ ਘਾਟਾ ਪਿਆ ਆਪਾਂ ਨੂੰ, ਤੇ ਬੱਸਾਂ ਲੋਕ ਬਾਡੀਆਂ ਲਵਾਉਣ ਆਉਂਦੇ ਇੱਥੇ। ਸੋ ਇਹਨਾਂ ਦੀ ਮੁਰਦਾਬਾਦ ਸੁਣੀ ਜਾਓ। ਜਨਤਾ ਵੱਲੋਂ ਵੀ ਮੁਰਦਾਬਾਦ ਹੀ ਹੈ। ਅੱਜ ਮੈਂ ਜਿਹੜਾ ਤਾਲਾ ਦਿੱਤਾ, ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ, ਬਾਹਰ ਨਹੀਂ। ਸਰ ਇਹੀ ਕਾਂਗਰਸ ਹੈ ਜਿਹੜੀ ਸੰਸਦ ਦੇ ਵਿੱਚ ਇੱਕ ਦਿਨ ਚ ਇਹਨਾਂ ਦੇ 50 ਐਮਪੀਆਂ ਨੂੰ ਬਾਹਰ ਕੱਢ ਕੇ ਮਾਰ ਦਿੱਤੇ। ਮੈਂ ਬਾਹਰ ਤਾਂ ਨਹੀਂ ਕੱਢੇ, ਮੈਂ ਬਾਹਰ ਨਹੀਂ ਕੱਢੇ, ਮੈਂ ਨਿਸ਼ਕਾਸਿਤ ਨਹੀਂ ਕੀਤੇ ਕਿ ਇਹਨਾਂ ਨੂੰ ਕੱਢ ਦੋ ਨਾ, ਮੈਂ ਕਹਿੰਦਾ ਅੰਦਰ ਰੱਖੋ, ਜਿੰਦਾ ਲਾਓ। ਉਹ ਚੋਰ ਛੋਡੇ ਕਹੇ ਤੇ ਮੁਰਦਾਬਾਦ ਥੋੜੀ ਹੋ ਜੂ। ਸੋ ਅਰੇ स्पीकर साहब ਤੁਹਾਡੇ बारे तुसी प्लीज एक्शन लो। जब गवर्नर एड्रेस पर बात चल रही थी तो इनके एक निहाल सिंह वाला के एमएलए हैं बिलासपुर साहब, वो बात कर रहे, तो इन्होंने इतनी बात कही कि आप दलित भाइयों से इतनी तारीफ करा रहे हो अपनी गवर्नमेंट की, तो जो आपने वादा केजरीवाल साहब ने किया था कि एक डिप्टी सीएम एक दलित भाई होगा, तो कब बनाओ। इन्होंने 5-6 दफा जब ये बात कही तो उनको अच्छी नहीं। उन्होंने एक हमारे आदमी के होते और अपने एक मिनिस्टर के होते ये बात कही कि मुझे लग रहा है इसको दौरा पड़ रहा है, इसको सारे हाउस में कि इसको जूती से नहीं। आपको पता है 3 बार ये बात हुई, 3 times ही रिपीटेड कि इसको दौरा पड़ रहा है, इसको जूती से नहीं। बिकॉज ये रेगुलरली 8-7 दफा 10 दफा इन्होंने ये नारा लगाया कि आप अब दलित भाइयों से, अपने एमएलए से अपनी तारीफ करवा रहे हो, अपनी भी और पार्टी। आपने जो वादा किया था वो कब पूरा करो। इस बात से इरिटेट हो गया। सिंस द मॉर्निंग ही वॉज वेरी एजी। सिंस द मॉर्निंग द चीफ मिनिस्टर इतना एजी था, हर बात पर ही झगड़ा कर रहा था जी, हर कुलीग से झगड़ा कर रहा था। ही वॉज गेटिंग आउट ऑफ हिज क्लोथ्स। जो परंपराएं हैं, जो एक चीफ मिनिस्टर का इतना बड़ा ओहदा है, उसकी मर्यादा है, गरिमा है, उसको तोड़ दिया। और ये देखो कि आप समझते हो कि आप कैन यू से दिस थिंग। और हमारे तो देखो पंजाब की तो परंपरा सभी गुरुओं के ये का मानस की जात सब एक ही पंजाब। इट्स अ कास्टलेस सोसाइटी इन पंजाब। अब यू मे बी द सीएम ऑफ पंजाब, डज इट मीन कि आप यू कैन से एनीथिंग टू एनीबडी। आपको इलेक्शन लड़ने की भी चुनौती दी है, उसने दी है और मैंने कबूल की। जहाँ से भगवंत मान ने फाइट्स करी पार्लियामेंट फ्रॉम एनीवेयर इन पंजाब, ही इज चैलेंज मी एंड आई हैव एक्सेप्टेड दैट चैलेंज। जहाँ भी आप लड़ोगे मैं, ये मेरी पार्टी का फैसला, मेरा नहीं। उन्होंने सभी दोस्तों ने कहा कि ठीक। ताला भी लेकर आए थे आप। बेवकूफ़ी की हद है। विधानसभा को कोई ताला लगा सकता है? ये देखिए, उसका मतलब है कि आप सभी एमएलए को बंदी समझते हो। आप समझते हो कि हर आदमी जो इस असेंबली का मेंबर है वो आपके हुक्म के हिसाब से ही चलेगा। और ये नतीजा आप देख लीजिए, आप ये देख लीजिए सिंस दी मॉर्निंग उनकी सोच क्या थी। उसका मतलब आप इन लोगों को या हमें सभी को बंदी समझते हैं। दिस इज वेरी अनफॉर्चुनेट एंड वी आर सीरियसली कंटेम्पलेटिंग टू टेकिंग लीगल एक्शन अगेंस्ट द चीफ मिनिस्टर। वी मे यू कुड से हेड टुवर्ड्स एनी ऑफ द कमीशंस। ये बात बहुत गलत है और हेड ऑफ द स्टेट के लिए, और जहाँ सबसे बड़ी दलित पॉपुलेशन है हिंदुस्तान की, उस सूबे का चीफ मिनिस्टर अगर ये सोच रखता है तो आप समझते हो कि गरीब घर, जैसा कहता है मैं साधारण घर से आया, ये साधारण घर वाले की कभी ये सोच हो सकती है? इट्स मोस्ट अनफॉर्चुनेट एंड वी आर ऑल वेरी मच हर्ट।
members. It is not only Mr. Kotli, the whole, every single member. इनके बहुत सारे MLAs और मिनिस्टर्स हमें आखिरी दफ़ा मिले जब हम बाहर निकल रहे थे, उन्होंने कहा कि चीफ मिनिस्टर ने जो भी बात की ये बहुत निंदक है।